ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 778-656-0460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 587-315-0587, ਇਟਲੀ ਦੇ ਲਈ 39-689-970694, ਪਾਕਿਸਤਾਨ ਦੇ ਲਈ 920137130612, UK ਦੇ ਲਈ 3300101100, 3300101100, ਜਰਮਨੀ ਦੇ ਲਈ 511809040415, 511-80-90-40-41, ਫਰਾਂਸ ਦੇ ਲਈ 33180142-595, 33-180-142-595, ਆਸਟ੍ਰੇਲੀਆ ਦੇ ਲਈ 612080805601, 61-280-80-5601। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਆਂ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਉਹ ਸਾਨੂੰ ਦੱਸਣਗੇ ਕਿ ਉੱਥੇ ਜਿਹੜੀਆਂ ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ ਆ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਬਲਤੇਜ ਪੰਨੂ ਜੀ, ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਆਪਣੇ ਨਗਰ ਨਿਗਮ ਦੀਆਂ ਚੋਣਾਂ ਤੋਂ। ਤੇ ਕਹਿੰਦੇ ਕਿ 6 ਨਗਰ ਨਿਗਮ ਦੀਆਂ ਜਿਹੜੀਆਂ ਚੋਣਾਂ ਆ, ਉਹਨਾਂ ਦੀਆਂ ਇਲੈਕਸ਼ਨਾਂ ਜਿਹੜੀਆਂ ਉਹ ਅੱਜ ਵੋਟਾਂ ਪੈ ਗਈਆਂ ਜੀ। ਬਿਲਕੁਲ, ਤਕਰੀਬਨ 70% ਦੇ ਕਰੀਬ ਜਿਹੜੀ ਵੋਟਿੰਗ ਹੈ ਜੀ ਉਹ ਹੋਈ ਆ। ਮੋਗੇ ਦੇ ਵਿੱਚ 72.33%, ਪਠਾਨਕੋਟ 74%, ਫਗਵਾੜੇ 73%, ਬਠਿੰਡੇ 67.5%, ਮੋਹਾਲੀ ਦੇ ਵਿੱਚ 60.48%, ਹੁਸ਼ਿਆਰਪੁਰ ਦੇ ਵਿੱਚ 67.29% ਜਿਹੜੀ ਹੈ ਜੀ ਉਹ ਹੋਈ ਆ। ਉਧਰ ਕੌਂਸਲ ਦੇ ਵਾਸਤੇ ਜਿਹੜਾ ਚੋਣ ਪ੍ਰਚਾਰ ਹੈ ਜੀ ਉਹ ਅੱਜ ਬੰਦ ਹੋ ਜਾਊਗਾ, ਔਰ ਇਹਦੀਆਂ ਜਿਹੜੀਆਂ ਵੋਟਾਂ ਨੇ ਜੀ ਉਹ ਪੈਣਗੀਆਂ 25 ਤਰੀਕ ਨੂੰ ਤੇ 26 ਤਰੀਕ ਨੂੰ। ਇਹ ਸਾਰੇ ਨਤੀਜੇ ਜਿਹੜੇ ਨੇ ਜੀ ਉਹ ਆਉਣਗੇ। ਬਠਿੰਡੇ ਦੇ ਵਿੱਚ ਜਿਹੜੇ ਦੀ ਚੰਗੀ ਕੁੱਟ ਕਟਾਪਾ ਜਿਹੜਾ ਜੀ ਇੱਕ ਦੂਜੇ ਦੀਆਂ ਪਾਰਟੀਆਂ ਦੇ ਖਿਲਾਫ ਜਿਹੜਾ ਜੀ ਉਹ ਹੋਇਆ, ਔਰ ਇੱਥੇ ਕੁਝ ਬੰਦੇ ਜਿਹੜੇ ਉਹ ਗ੍ਰਿਫਤਾਰ ਵੀ ਕੀਤੇ ਗਏ ਨੇ। ਕੁਝ ਲੋਕਾਂ ਨੂੰ ਸੱਟ ਤੇ ਜਿਹੜੀ ਹੈ ਜੀ ਉਹ ਵੀ ਲੱਗੀਆਂ ਨੇ। ਇਹਨਾਂ ਵੋਟਾਂ ਦੇ ਦੌਰਾਨ ਕਿਸੇ ਖਾਸ ਕੈਲਕੂਲੇਸ਼ਨ ਦੇ ਹਿਸਾਬ ਤੁਸੀਂ ਕਹਿ ਲਓ ਕਿ ਕਿਸੇ ਵੱਡੇ ਸਿਆਸੀ ਨੇਤਾ ਨੇ ਸ਼ਮੂਲੀਅਤ ਜਿਹੜੀ ਆ ਉਹ ਨਹੀਂ ਕੀਤੀ। ਈਵਨ ਬਠਿੰਡੇ ਤੋਂ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਪਾਸੇ ਰਹੇ। ਇਹਨਾਂ ਡਾਇਰੈਕਟ ਜਿਹੜੀ ਆ ਜੀ ਉਹਨਾਂ ਦੀ ਸ਼ਮੂਲੀਅਤ ਉਹ ਨਹੀਂ ਹੋਈ। ਅਕਾਲੀ ਦਲ ਤੇ BJP ਦਾ ਜਿਹੜਾ ਨੌ ਮਾਸਟਰ ਰਿਸ਼ਤਾ ਸੀ, ਉਹ ਨੂੰਹ ਸੱਸ ਵਾਲਾ ਰਿਸ਼ਤਾ ਜਿਹੜਾ ਉਹ ਬਣਿਆ ਰਿਹਾ। ਇੱਕ ਦੂਜੇ ਦੇ ਖਿਲਾਫ ਪੋਸਟਰ ਵਾਰ ਜਿਹੜੀ ਹੈ ਜੀ ਉਹ ਇਹਨਾਂ ਦੀ ਜਾਰੀ ਰਹੀ, ਜਿੱਥੇ ਜਿਹੜਾ ਜੋਸ਼ੀ ਆ ਉਹਨੂੰ ਗੁੰਡਾ ਕਹਿ ਕੇ ਪ੍ਰਚਾਰਿਆ ਗਿਆ ਪੋਸਟਰਾਂ ਦੇ ਵਿੱਚ। ਉਧਰ ਜੋਸ਼ੀ ਨੇ ਅਕਾਲੀਆਂ ਨੂੰ ਅੱਤਵਾਦੀ ਕਹਿ ਕੇ ਜਿਹੜਾ ਸੀਗਾ ਉਹ ਪ੍ਰਚਾਰਿਆ। ਸੋ ਇਹਨਾਂ ਚੋਣਾਂ ਤੋਂ ਬਾਅਦ ਇਹ ਜਿਹੜੀ ਕੁੜੱਤਣ ਹੈ ਦੋਵਾਂ ਦੀ, 9 ਮਾਸ ਵਾਲਿਆਂ ਦੀ, ਇਹ ਕਿੱਧਰ ਨੂੰ ਜਾਊਗੀ, ਇਹਦਾ ਇੰਤਜ਼ਾਰ ਜਿਹੜਾ ਜੀ ਸ਼ਾਇਦ ਨਤੀਜਿਆਂ ਤੱਕ ਅਜੇ ਕਰਨਾ ਪਊਗਾ ਜੀ। ਤੇ ਅੱਗੇ ਆਪਾਂ ਜੀ ਗੱਲ ਕਰੀਏ ਕਿ ਜਿਹੜਾ ਬਜਟ ਆ ਕੇਂਦਰ ਦਾ, ਉਹ ਕਹਿੰਦੇ ਹੰਗਾਮੇ ਨਾਲ ਹੀ ਪੇਸ਼ ਆਊਗਾ ਅੱਜ। ਅੱਜ ਸੈਸ਼ਨ ਜਿਹੜਾ ਜੀ ਸ਼ੁਰੂ ਹੋ ਰਿਹਾ, ਔਰ ਜਿਹੜੀ ਸਰਕਾਰ ਹੈ ਉਹਨੇ ਇਹ ਕਿਹਾ ਵਿਰੋਧੀ ਪਾਰਟੀਆਂ ਨੂੰ ਕਿ ਕੁਝ ਅਹਿਮ ਜਿਹੜੇ ਮੁੱਦੇ ਨੇ ਉਹਦੇ ਉੱਤੇ ਸਾਡਾ ਸਹਿਯੋਗ ਜਿਹੜਾ ਜੀ ਉਹ ਕਰੋ। ਸਹਿਯੋਗ ਕਿਹੜੇ ਮੁੱਦਿਆਂ ਦੇ ਉੱਤੇ? ਕਿਉਂਕਿ ਇਹ ਤਾਂ ਆਰਡੀਨੈਂਸ ਵਾਲੀ ਪਾਰਟੀ ਆ। ਕਹਿਣ ਤੋਂ ਭਾਵ ਕਿ ਆਰਡੀਨੈਂਸ ਦੇ ਨਾਲ ਹੀ ਜਿਹੜਾ ਜੀ ਇਹਨਾਂ ਨੇ ਬਹੁਤੇ ਬਿੱਲ ਜਿਹੜੇ ਨੇ ਉਹ ਲਿਆਂਦੇ ਨੇ। ਜਿਹੜੇ ਬਿੱਲ
ਭੌ ਪ੍ਰਾਪਤੀ ਵਾਲਾ ਹੈ ਜੀ, ਜਿਹੜੇ ਲੈਂਡ ਐਕੁਜੀਸ਼ਨ ਜਿਹੜਾ ਜੀ ਉਹਦੇ ਉੱਤੇ ਆਪੋਜੀਸ਼ਨ ਜਿਹੜੀ ਹੈ ਜੀ ਉਹ ਘੇਰਨ ਦਾ ਯਤਨ ਕਰੂਗੀ ਸਰਕਾਰ ਨੂੰ। ਕਾਫੀ ਹੰਗਾਮੇ ਭਰਪੂਰ ਜਿਹੜਾ ਜੀ ਇਹ ਸੈਸ਼ਨ ਜਿਹੜਾ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ। ਸਰਕਾਰ ਜਿਹੜੀ ਹੈ ਜੀ ਉਹ ਪੂਰਾ ਜ਼ੋਰ ਲਾ ਕੇ ਆਰਡੀਨੈਂਸ ਨੂੰ ਕਾਨੂੰਨ ਦਾ ਰੂਪ ਜਿਹੜਾ ਦੇਣ ਦੀ ਕੋਸ਼ਿਸ਼ ਕਰੂਗੀ, ਜਦੋਂ ਕਿ ਵਿਰੋਧੀ ਧਿਰ ਜਿਹੜੀ ਹੈ ਜੀ ਉਹ ਇਹ ਕਹਿੰਦੀ ਹੈ ਕਿ ਜਿਹੜੇ ਸੁਧਾਰ ਨੇ ਅਸੀਂ ਉਹਨਾਂ ਦੇ ਨਾਲ ਸਹਿਮਤ ਜਿਹੜੇ ਆ ਉਹ ਨਹੀਂ। ਉਹ ਕਹਿੰਦੇ ਆ ਕਿ ਆਰਡੀਨੈਂਸ ਜਿਹੜਾ ਜੀ ਕਿਸਾਨ ਵਿਰੋਧੀ ਹੈ, ਗਰੀਬ ਵਿਰੋਧੀ ਹੈ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਕਿਸਾਨਾਂ ਦੇ ਗਲ ਦੇ ਵਿੱਚ ਗੂਠਾ ਦੇਣ ਦੇ ਵਾਸਤੇ ਇਸ ਆਰਡੀਨੈਂਸ ਨੂੰ ਕਾਨੂੰਨ ਦਾ ਰੂਪ ਜਿਹੜਾ ਜੀ ਉਹ ਦੇਣਾ ਚਾਹੁੰਦੀ ਹੈ। ਜਦੋਂ ਇੱਕ ਪਾਸੇ ਕਿਸਾਨ ਜਿਹੜੇ ਉਹ ਖੁਦਕੁਸ਼ੀਆਂ ਕਰ ਰਹੇ ਨੇ, ਜਿਹੜੇ ਘੱਟ ਜ਼ਮੀਨਾਂ ਵਾਲੇ, ਉਹਨਾਂ ਤੋਂ ਰਹਿੰਦੀਆਂ ਖੁੰਦੀਆਂ ਜ਼ਮੀਨਾਂ ਖੋਹਣ ਦੇ ਵਾਸਤੇ ਜਿਹੜਾ ਜੀ ਇੰਤਜ਼ਾਮ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਕਰਨਾ ਚਾਹੁੰਦੀ ਹੈ, ਉਹਦੀ ਸਰਕਾਰ ਜਿਹੜਾ ਜੀ ਉਹ ਕਰਨਾ ਚਾਹੁੰਦੀ ਹੈ। ਦੇਖਦੇ ਆ ਇਸ ਮਸਲੇ ਦੇ ਵਿੱਚ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਕਿੰਨੀ ਕੁ ਇਕਜੁੱਟਤਾ ਵਿਖਾਉਂਦੀਆਂ ਨੇ ਤੇ ਉਹ ਇਹ ਕਾਨੂੰਨ ਪਾਸ ਹੋਣ ਦਿੰਦੀਆਂ ਨੇ। ਨਹੀਂ ਇੱਥੇ ਦੱਸਦੀ ਹੈ ਕਿ ਲੋਕ ਸਭਾ ਦੇ ਵਿੱਚ ਤਾਂ ਬੇਸ਼ੱਕ ਪਾਸ ਹੋ ਜੇ, ਰਾਜ ਸਭਾ ਦੇ ਵਿੱਚ ਜਿਹੜੀ ਬਹੁਮਤ ਨਹੀਂ ਹੈਗਾ ਜੀ ਭਾਰਤੀ ਜਨਤਾ ਪਾਰਟੀ ਕੋਲੇ। ਪਰ ਜਦੋਂ ਉਹਨੇ ਆਰਡੀਨੈਂਸ ਲੈ ਆਂਦਾ ਤੇ ਇਹ ਆਰਡੀਨੈਂਸ ਜਿਹੜਾ ਜੀ ਇਹ ਕੁਝ ਸਮੇਂ ਦੇ ਵਾਸਤੇ ਸਹੀ ਕੰਮ ਤਾਂ ਕਰਦਾ ਰਹੂਗਾ ਨਾ ਜੀ। ਸੋ ਰੌਲੇ ਰੱਪੇ ਤੋਂ ਪਤਾ ਲੱਗੂਗਾ ਜੀ ਕਿ ਕਿੰਨਾ ਕੁ ਇਹਨੂੰ ਜਿਹੜਾ ਜੀ ਹਾਲਾਂਕਿ ਮੁੱਦੇ ਹੋਰ ਵੀ ਬਹੁਤ ਅਹਿਮ ਨੇ, ਪਰ ਸਭ ਤੋਂ ਵੱਡਾ ਮੁੱਦਾ ਇਹੀ ਹੈ ਜੀ ਜਿਹੜਾ ਭੂਮੀ ਗ੍ਰਹਿਣ ਵਾਲਾ ਜੀ, ਭਾਵ ਕਿ ਜਿਹੜਾ ਲੈਂਡ ਐਕੁਜੀਸ਼ਨ ਦਾ ਜਿਹੜਾ ਜੀ। ਜੀ ਤੇ ਅੱਗੇ ਜੀ ਆਪਾਂ ਬਿਹਾਰ ਨੂੰ ਚੱਲਦੇ ਹਾਂ। ਬਿਹਾਰ ਦੀ ਗੱਲ ਕਰਦੇ ਆ ਕਿ ਨਿਤੀਸ਼ ਕੁਮਾਰ ਆ ਜਿਹੜੇ ਉਹਨਾਂ ਨੇ ਚੌਥੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੱਕੀ ਹੈ। ਬਿਲਕੁਲ ਜੀ, ਇਹ ਬਿਹਾਰ ਦੇ ਵਿੱਚ ਜਿਹੜਾ ਤਮਾਸ਼ਾ ਭਾਰਤੀ ਜਨਤਾ ਪਾਰਟੀ ਨੇ ਕੀਤਾ ਤੇ ਦਿੱਲੀ ਦੇ ਵਿੱਚ ਕੁੱਟ ਖਾਣ ਤੋਂ ਬਾਅਦ ਉਹ ਵੀ ਉਹਦਾ ਇਹ ਡਰਾਮਾ ਜਿਹੜਾ ਜੀ ਖਤਮ ਹੋਇਆ ਔਰ ਨਿਤੀਸ਼ ਕੁਮਾਰ ਨੇ ਜਿਹੜੀ ਹੈ ਜੀ ਉੱਥੇ ਸਹੁੰ ਜਿਹੜੀ ਹੈ ਜੀ ਉਹ ਚੁੱਕੀ ਹੈ। ਸਹੁੰ ਚੁੱਕ ਸਮਾਗਮ ਦੇ ਵਿੱਚ ਨਿਤੀਸ਼ ਕੁਮਾਰ ਦੇ ਨਾਲ ਆਰ ਪਾਰ ਦੀ ਲੜਾਈ ਲੜਨ ਵਾਲਾ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਵੀ ਹਾਜ਼ਰ ਸੀਗਾ ਜੀ। 22 ਹੋਰ ਮੰਤਰੀਆਂ ਨੇ ਸਹੁੰ ਜਿਹੜੀ ਹੈ ਜੀ ਉਹ ਚੁੱਕੀ ਆ। ਇਹਦੇ ਵਿੱਚ ਮਾਂਝੀ ਸਰਕਾਰ ਦੇ ਉਹ 20 ਮੰਤਰੀ ਸ਼ਾਮਲ ਨੇ ਜਿਨ੍ਹਾਂ ਨੇ ਮਾਂਝੀ ਵਜ਼ਾਰਤ ਤੋਂ ਅਸਤੀਫਾ ਦੇ ਦਿੱਤਾ ਸੀਗਾ ਤੇ ਉਹਨਾਂ 2 ਮੰਤਰੀਆਂ ਨੂੰ ਨਿਤੀਸ਼ ਕੁਮਾਰ ਵੱਲੋਂ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੇ ਮਾਂਝੀ ਦੇ ਵਜ਼ਾਰਤ ਤੋਂ ਬਰਖਾਸਤ ਕਰ ਦਿੱਤਾ ਸੀਗਾ ਜੀ। ਨਿਤੀਸ਼ ਕੁਮਾਰ ਦੇ ਜਿਹੜੇ ਸੂਤਰ ਨੇ ਉਹ ਕਹਿੰਦੇ ਨੇ ਕਿ ਆਰਜੇਡੀ ਤੇ ਕਾਂਗਰਸ ਦੇ ਬਾਅਦ ਦੇ ਵਿੱਚ ਸਰਕਾਰ ਦੇ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਹਦੇ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਅਸਾਮ ਦੇ ਮੁੱਖ ਮੰਤਰੀ ਤਰੁਣ ਗੋਗੋਈ ਵੀ ਇਹਦੇ ਵਿੱਚ ਸ਼ਾਮਲ ਸੀਗੇ। ਲਾਲੂ ਪ੍ਰਸਾਦ ਯਾਦਵ ਜਿਹੜੇ ਦੀ ਕਿਉਂਕਿ ਉਹਦੀ ਬੇਟੀ ਦਾ ਵਿਆਹ ਸੀਗਾ ਉਹਦੇ ਕਰਕੇ ਉਹ ਸ਼ਾਮਲ ਨਹੀਂ ਹੋ ਸਕੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਵੀ ਇਸ ਸਹੁੰ ਚੁੱਕ ਸਮਾਗਮ ਦੇ ਵਿੱਚ ਜਿਹੜਾ ਉਹ ਸ਼ਾਮਲ ਸੀਗੇ। ਭਾਰਤੀ ਜਨਤਾ ਪਾਰਟੀ ਕੋਲੇ ਜਵਾਬ ਕੋਈ ਨਹੀਂ ਗਾ ਜੀ। ਜਿੰਨੀਆਂ ਇੱਥੇ ਡਿਸਕਸ਼ਨਸ ਹੋ ਰਹੀਆਂ ਨੇ ਉਹਦੇ ਵਿੱਚ ਗਲ ਸੁੱਕਿਆ ਪਿਆ ਹੁਣ ਭਾਰਤੀ ਜਨਤਾ ਪਾਰਟੀ ਦਾ। ਪਹਿਲਾਂ ਤਾਂ ਉਹ ਦਿੱਲੀ ਦੇ ਸੰਬੰਧ ਦੇ ਵਿੱਚ ਜਵਾਬ ਦਿੰਦੀ ਥੱਕ ਗਈ ਹੈ ਜੀ। ਹੁਣ ਉਹਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਬਿਹਾਰ ਵਾਲੇ ਮਾਮਲੇ ਦੇ ਵਿੱਚ ਉਹ ਜਵਾਬ ਦੇਵੇ ਤਾਂ ਕੀ ਦੇਵੇ। ਜਵਾਬ ਤਾਂ ਉਹਦੇ ਕੋਲੇ ਕੋਈ ਹੈ ਨੀਗਾ। ਸਾਰਾ ਗੈਰ ਸੰਵਿਧਾਨਕ ਜਿਹੜਾ ਜੀ ਉਹਨੇ ਇਹ ਕੰਮ ਕੀਤਾ। ਚਾਂਬੜੀ ਫਿਰਦੀ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਨਾ ਜੀ ਉਹ ਸ਼ਾਇਦ ਕੁਛ ਏਦਾਂ ਕਰਨ ਲੱਗ ਗਈ ਸੀ ਕਿ ਅੰਨੇ ਦੇ ਪੈਰ ਥੱਲੇ ਜੀ ਕਹਿੰਦੇ ਯਾਰ ਰੋਜ਼ ਮੀਟ ਨਾਲ ਹੀ ਰੋਟੀ ਖਾਂਦੇ ਆ। ਉਹ ਗੱਲ ਕਰਦੀ ਵੀ ਸਾਰੇ ਸੂਬਿਆਂ ਦੇ ਵਿੱਚ ਸਾਡਾ ਜਿਹੜਾ ਜੀ ਉਹ ਕਬਜ਼ਾ ਹੋ ਗਿਆ। ਹਾਂ ਇਹ ਠੀਕ ਹੈ ਕਿ ਕੁਝ ਸੂਬਿਆਂ ਦੇ ਵਿੱਚ ਉਹਨੇ ਖੇਤਰੀ ਪਾਰਟੀਆਂ ਜਿਹੜੀਆਂ ਨੇ ਜੀ ਉਹਨਾਂ ਨੂੰ ਢਾਹ ਲਾਈ ਹੈ, ਉਹਨਾਂ ਨੂੰ ਖਤਮ ਕੀਤਾ ਜਾਂ ਕਰ ਦੇਣ ਵੱਲ ਨੂੰ ਹੈ, ਪਰ ਮੁਕੰਮਲ ਰੂਪ ਦੇ ਵਿੱਚ ਖਤਮ ਨਹੀਂ ਹੋਈਆਂ। ਆਈ ਥਿੰਕ ਨਿਤਿਸ਼ ਤੇ ਲਾਲੂ ਪ੍ਰਸਾਦ ਯਾਦਵ ਦਾ ਆਪਸ ਦੇ ਵਿੱਚ ਜਿਹੜਾ ਰਲੇਵਾਂ ਹੋਣਾ ਉਹ ਕਿਤੇ ਨਾ ਕਿਤੇ ਬਿਹਾਰ ਦੇ ਵਿੱਚ ਇੱਕ ਸਟਰੋਂਗ ਪਾਰਟੀ ਦੇ ਵਜੋਂ ਜਿਹੜਾ ਜੀ ਉਹ ਉੱਭਰਿਆ। ਜੇ ਕਿਤੇ ਨਿਤਿਸ਼ ਕੁਮਾਰ ਹੋਰੀ ਇਕੱਲੇ ਹੁੰਦੇ ਨਾ ਹੁੰਦਾ ਤੇ ਸ਼ਾਇਦ ਹੋ ਸਕਦਾ ਸੀਗਾ ਜੀ ਕਿ ਉੱਥੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਕੋਈ ਨਾ ਕੋਈ ਗੇਮ ਖੇਡਣ ਦੇ ਵਿੱਚ ਸਫਲ ਹੋ ਜਾਂਦੀ। ਹਾਂਜੀ ਬਿਲਕੁਲ ਲੱਗਦਾ ਕਿ ਇਹਨਾਂ ਦਾ ਡਾਊਨਫਾਲ ਹੈ ਬਹੁਤ ਛੇਤੀ ਦੇ ਨਾਲ ਹੀ ਇਹ ਸ਼ੁਰੂ ਹੋ ਗਿਆ ਹੈ। ਤਾਂ ਅੱਗੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਿ ਇਹਨਾਂ ਦਾ ਦਿੱਲੀ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਆ ਉਹ ਵੀ ਸ਼ੁਰੂ ਹੋਣ ਵਾਲਾ। ਇਹ ਪਹਿਲੀ ਪਾਰੀ ਹੈ ਉਹਨਾਂ ਦੀ। ਬਿਲਕੁਲ ਜੀ, ਇਹ ਵੈਸੇ ਸੈਕੰਡ ਪਾਰੀ ਹੈ ਜੀ। ਅੱਗੇ ਪਹਿਲਾਂ ਤਾਂ ਮਾਈਨੋਰਿਟੀ ਦੇ ਵਿੱਚ ਸੀਗੀ, ਕਾਂਗਰਸ ਦੀ ਸਪੋਰਟ ਦੇ ਨਾਲ 49 ਦਿਨ ਦੀ ਸਰਕਾਰ ਚੱਲੀ ਸੀਗੀ। ਹਾਂ ਇਹ ਨਵੀਂ ਬਣੀ ਸਰਕਾਰ ਦੀ ਸੁਪਰ ਮੈਜੋਰਿਟੀ ਵਾਲੀ ਜਿਹੜੀ ਹੈ ਜੀ ਉਹਨਾਂ ਦਾ ਇਹ ਸਮਾਗਮ ਜਿਹੜਾ ਪਹਿਲਾਂ ਹੋਊਗਾ 2 ਦਿਨ ਦਾ। ਜਿਹੜੇ MLAs ਨੇ ਜੀ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਜਿਹੜੀ ਆ ਉਹ ਦਿੱਤੀ ਗਈ ਹੈ ਕਿਉਂਕਿ ਬਹੁਤੇ ਜਿਹੜੇ MLAs ਨੇ ਉਹ ਨਵੇਂ ਨੇ
ਕਿਵੇਂ ਵਿਚਰਨਾ ਹੈ ਵਿਧਾਨ ਸਭਾ ਦੇ ਵਿੱਚ, ਕਿਵੇਂ ਸਵਾਲ ਕਰਨੇ ਨੇ, ਕਿਵੇਂ ਸਵਾਲਾਂ ਦੇ ਜਵਾਬ ਜਿਹੜੇ ਉਹ ਦੇਣੇ ਨੇ, ਕਿੰਨੀ ਪੇਸ਼ੈਂਸ ਰੱਖਣੀ ਹੈ, ਇਹਨਾਂ ਸਾਰਿਆਂ ਦੇ ਵਾਸਤੇ ਟ੍ਰੇਨਿੰਗ ਜਿਹੜੀ ਹੈ ਜੀ ਉਹ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਦਿੱਤੀ ਆ। ਔਰ ਇਹ ਵੀ ਆਮ ਆਦਮੀ ਪਾਰਟੀ ਦੇ ਕੁਝ ਜਿਹੜੇ ਸੂਤਰ ਨੇ ਉਹਨਾਂ ਨੇ ਦੱਸਿਆ ਕਿ ਟ੍ਰੇਨਿੰਗ ਅਜੇ ਹੋਰ ਜਿਹੜੀ ਹੈ ਜੀ ਅੱਗੋਂ ਜਾਰੀ ਰਹੂਗੀ ਤਾਂ ਕਿ ਕਿਸੇ ਕਿਸਮ ਦੀ ਕੋਈ ਕੰਟਰੋਵਰਸੀ ਜਿਹੜੀ ਆ ਉਹ ਨਾ ਛੜੇ। ਮੁੱਖ ਮੰਤਰੀ ਜਿਹੜੇ ਨੇ ਜੀ ਅਰਵਿੰਦ ਕੇਜਰੀਵਾਲ ਹੋਰੀ, ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਚੋਣ ਮੈਨੀਫੈਸਟੋ ਦੇ ਵਿੱਚ ਉਹਨਾਂ ਨੇ ਵਾਅਦੇ ਕੀਤੇ ਸਨ ਉਹਦਾ ਬਲੂ ਪ੍ਰਿੰਟ ਜਿਹੜਾ ਜੀ ਉਹ ਤਿਆਰ ਕਰ ਲਿਆ ਗਿਆ, ਜਿਹਦੇ ਵਿੱਚ ਜਿਹੜੀਆਂ ਕਾਲੋਨੀਜ਼ ਨੇ ਉਹਨਾਂ ਤੱਕ ਪਾਣੀ ਪਹੁੰਚਾਉਣਾ, ਬਿਜਲੀ ਦੀਆਂ ਜਿਹੜੀਆਂ ਕੀਮਤਾਂ ਨੇ ਉਹਨਾਂ ਨੂੰ ਘੱਟ ਕਰਨਾ, ਸੁਰੱਖਿਆ ਜਿਹਦੇ ਵਿੱਚ CCTV ਕੈਮਰੇਜ਼ ਸ਼ਾਮਲ ਨੇ। ਇਹ ਕੁਝ ਅਹਿਮ ਮੁੱਦੇ ਨੇ ਜਿਹਨਾਂ ਦੇ ਬਾਰੇ ਦੇ ਵਿੱਚ ਖੁਲਾਸਾ ਜਿਹੜਾ ਜੀ ਅੱਜ ਦਿੱਲੀ ਦੀ ਨਵੀਂ ਬਣੀ ਸਰਕਾਰ ਜਿਹੜੀ ਹੈ ਜੀ ਉਹ ਕਰ ਸਕਦੀ ਹੈ। ਆਪੋਜੀਸ਼ਨ ਤਾਂ ਹੈ ਨਹੀਂ, ਉੱਥੇ 3 ਜਾਣੇ ਨੇ ਜੀ ਭਾਰਤੀ ਜਨਤਾ ਪਾਰਟੀ ਦੇ ਮੈਂਬਰ, ਪਰ ਇੰਨਾ ਜ਼ਰੂਰ ਹੈ ਕਿ ਭਾਰਤੀ ਮੀਡੀਆ ਜਿਹੜਾ ਜੀ ਉਹ ਆਪੋਜੀਸ਼ਨ ਦਾ ਰੋਲ ਅਦਾ ਕਰਦਾ ਰਿਹਾ ਪਿਛਲੇ ਸਮੇਂ 'ਚ ਆਮ ਆਦਮੀ ਪਾਰਟੀ ਲਈ, ਤੇ ਅੱਜ ਵੀ ਉਹ ਕਰੂਗਾ ਜੀ। ਉਹ ਕੈਮਰੇ ਲੈ ਕੇ ਇਹ ਕਿ 4 ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ, 2 ਦਿਨ ਕਹਿੰਦੇ ਪਾਣੀ ਆਇਆ ਸੀਗਾ, ਮੁੜ ਕੇ ਪਾਣੀ ਨਹੀਂ ਆਇਆ। ਉਹ ਇਹ ਵੀ ਪ੍ਰਚਾਰੀ ਜਾਂਦਾ ਜੀ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਆਪਣੇ ਸੈੱਲ ਫੋਨ ਲੈ ਕੇ ਉੱਤਰ ਪ੍ਰਦੇਸ਼ ਤੇ ਦਿੱਲੀ ਦੀ ਸਰਹੱਦ ਤੇ ਖੜੇ ਨੇ ਕਿ ਕਦੋਂ ਵਾਈਫਾਈ ਸ਼ੁਰੂ ਹੋਵੇ ਤੇ ਕਦੋਂ ਅਸੀਂ ਜਿਹੜਾ ਜੀ ਉਹ ਆਪਣੇ ਸੈੱਲ ਫੋਨ ਨੂੰ ਕਨੈਕਟ ਕਰੀਏ। ਉਹ ਮੀਡੀਆ ਜਿਹੜਾ ਕਿ ਦੂਜੀ ਕਦੇ ਕਿਸੇ ਸਰਕਾਰ ਨੂੰ ਪੁੱਛਦਾ ਹੀ ਨਹੀਂ ਕਿ ਉਹ ਜਿਹੜੀ ਸੈਂਟਰ ਵਾਲਾ ਹੀ ਪੁੱਛਣਾ ਹੋਵੇ ਕਿ ਇੰਨੇ ਮਹੀਨੇ ਹੋ ਗਏ ਕਾਲੇ ਧਨ ਦਾ ਕੀ ਬਣਿਆ, 15-15 ਲੱਖ ਰੁਪਈਆ ਕਿੱਥੇ ਆ। ਜਿਹੜਾ MSP ਦੀ ਗੱਲ ਕੀਤੀ ਗਈ ਸੀ ਕਿਸਾਨਾਂ ਦੇ ਵਾਸਤੇ, ਉਹਦੇ ਤੋਂ ਕੇਂਦਰ ਦੀ ਸਰਕਾਰ ਕਿਉਂ ਮੁੱਕਰ ਗਈ, ਬਿਲਕੁਲ ਜਵਾਬ ਹੀ ਕਿਉਂ ਦੇਗੀ। ਕਾਲੇ ਧਨ ਦੇ ਵਾਸਤੇ ਹੁਣ ਇਹ ਕਿਉਂ ਕਹਿਣ ਲੱਗੀ ਕਿ ਨਹੀਂ ਕੁਝ ਵੀ ਨਹੀਂ ਹੋਣਾ। ਉਹ ਗੈਰ ਸੰਵਿਧਾਨਕ ਕੰਮ ਕਿਉਂ ਕਰਦੀ ਫਿਰਦੀ ਹੈ। ਉਹ ਜਿਹੜਾ ਹਿੰਦੂ ਭਾਈਚਾਰਾ ਉਹਨੂੰ 4-4 5-5 ਨਿਆਣੇ ਜਮਾਉਣ ਲਈ ਕਿਉਂ ਕਹਿ ਰਹੀ ਹੈ। ਉਹ ਦੂਜੇ ਫਿਰਕੇ ਦੇ ਬੱਚਿਆਂ ਨੂੰ ਪਿੱਲੇ ਭਾਲ ਕੇ ਕੁੱਤੇ ਦੇ ਬੱਚੇ ਕਿਉਂ ਕਹਿ ਰਹੀ ਹੈ। ਇਹ ਚੀਜ਼ਾਂ ਉਹਨੂੰ ਨਹੀਂ ਦਿਸਦੀਆਂ, ਉਹਨੂੰ ਇਹ ਦਿਸ ਰਹੀਆਂ ਨੇ ਕਿ ਅਰਵਿੰਦ ਕੇਜਰੀਵਾਲ ਨੇ ਅਜੇ ਮਫਲਰ ਲਾਇਆ ਕਿ ਨਹੀਂ ਲਾਇਆ, ਘੰਟੇ ਦੇ ਵਿੱਚ ਉਹ ਕਿੰਨੀ ਵਾਰੀ ਖੰਘਿਆ। ਸੋ ਇਸ ਕਰਕੇ ਜਿਹੜੇ ਚੈਨਲ ਨੇ ਜੀ ਉਹ ਆਪੋਜੀਸ਼ਨ ਦਾ ਰੋਲ ਨਿਭਾਉਣਗੇ ਜੀ। ਅੱਜ ਹੀ ਤਾਂ ਜਿਸ ਤਰ੍ਹਾਂ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ, ਇਸੇ ਤਰ੍ਹਾਂ ਪੰਜਾਬ ਦੇ ਵਿੱਚ ਇਹਨਾਂ ਦੀ ਬਹੁਤ ਸੁਰਤਾ ਦੇਖਣ ਨੂੰ ਮਿਲਦੀ ਹੈ। ਆਮ ਆਦਮੀ ਪਾਰਟੀ ਬਿਲਕੁਲ ਜੀ, ਇੱਥੇ ਵੀ ਐਕਚੁਅਲੀ ਦਿੱਲੀ ਦੇ ਵਿੱਚ ਸਰਕਾਰ ਬਣੀ ਤੇ ਯੋਗਿੰਦਰ ਯਾਦਵ ਹੋਰੀ ਜਿਹੜੇ ਜੀ ਉਹ ਝੱਟ ਦੇਣੀ ਪ੍ਰੈਸ ਕਾਨਫਰੰਸ ਲਾਉਣ ਆ ਗਏ ਇੱਥੇ ਚੰਡੀਗੜ੍ਹ ਦੇ ਵਿੱਚ। ਇੱਥੇ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਬੇਸ਼ੱਕ ਉਹ ਹਰਿਆਣੇ ਦੇ ਵਿੱਚ ਉਹਨਾਂ ਨੇ ਜਿਹੜਾ ਸੀਗਾ ਜੀ ਐਜੀਟੇਸ਼ਨ ਸ਼ੁਰੂ ਕਰਨ ਦੀ ਗੱਲ ਕੀਤੀ ਸੀ, ਜਿਹੜੀ ਆਹ ਭੌਮ ਪ੍ਰਾਪਤੀ ਵਾਲੀ ਹੈ ਜੀ ਜਿਹੜੀ ਲੈਂਡ ਜਿਹੜੀ ਲੈਣੀ ਹੈ ਸਰਕਾਰ ਨੇ ਉਹਦੇ ਵਾਸਤੇ ਹੀ, ਪਰ ਕੁਝ ਇਸ਼ਾਰੇ ਉਹ ਪੰਜਾਬ ਦੇ ਵਾਸਤੇ ਵੀ ਕਰ ਗਏ ਕਿ ਮੁੱਖ ਮੰਤਰੀ ਨਹੀਂ ਉਭਾਰਿਆ ਜਾਊਗਾ, ਮੁੱਖ ਮੰਤਰੀ ਦੇ ਵਜੋਂ ਨਹੀਂ ਉਭਾਰਿਆ ਜਾਊਗਾ, ਜਦੋਂ ਕਿ ਪਾਰਟੀ ਵੱਲੋਂ ਅਜੇ ਕੁਝ ਵੀ ਨਹੀਂ ਕਿਹਾ ਗਿਆ ਜੀ। ਉਹ ਆਪਣੀ ਸ਼ੁਰਲੀ ਜਿਹੜੀ ਛੱਡ ਕੇ ਚਲੇ ਗਏ, ਬਜਾਏ ਇਹਦੇ ਕਿ ਦਿੱਲੀ ਦੇ ਵੱਲ ਜਿਹੜਾ ਦੀ ਧਿਆਨ ਦੇ। ਇਹ ਕਿਹਾ ਜਾ ਰਿਹਾ ਜੀ ਕਿ ਯੋਗਿੰਦਰ ਯਾਦਵ ਹੋਰੀ ਸ਼ਾਇਦ ਪਾਰਟੀ ਦੇ ਅੰਦਰੂਨੀ ਸੂਤਰ ਇਹ ਦੱਸਦੇ ਨੇ ਕਿ ਉਹ ਥੋੜਾ ਅਲੱਗ ਥਲੱਗ ਨੇ ਜੀ ਦਿੱਲੀ ਦੇ ਵਿੱਚੋਂ। ਉਹਨਾਂ ਦੇ ਕੁਝ ਬਿਆਨ ਇਹੋ ਜਿਹੇ ਸਨ ਜਿਹਦੇ ਕਰਕੇ ਉਹਨਾਂ ਨੂੰ ਇਗਨੋਰ ਕੀਤਾ ਗਿਆ। ਦੂਜਾ ਜਿਹੜੇ ਪੰਜਾਬ ਦੀ ਲੀਡਰਸ਼ਿਪ ਹੈ ਜੀ, ਹੁਣ ਇੱਥੇ ਡਾਕਟਰ ਦਲਜੀਤ ਸਿੰਘ ਹੋਰੀ ਜਿਹੜੇ ਨੇ ਜੀ ਉਹ ਇਹ ਕਹਿੰਦੇ ਨੇ ਕਿ ਜਿਨ੍ਹਾਂ ਲੋਕਾਂ ਨੇ ਮਿਊਨਿਸਪਲ ਚੋਣਾਂ ਦੇ ਵਿੱਚ ਭਾਗ ਲੈ ਰਹੇ ਨੇ ਪਾਰਟੀ ਨੇ, ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ। ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰੀ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਪਾਰਟੀ ਨੇ ਚੋਣਾਂ ਨਹੀਂ ਲੜੀਆਂ, ਅਸੀਂ ਇਹ ਜ਼ਰੂਰ ਕਿਹਾ ਕਿ ਜਿਹੜੇ ਚੰਗੇ ਕੈਂਡੀਡੇਟ ਨੇ ਉਹ ਚਾਹੇ ਆਜ਼ਾਦ ਹੋਣ ਚਾਹੇ ਕਿਸੇ ਪਾਰਟੀ ਦੇ ਹੋਣ, ਜਿਹੜੇ ਇਮਾਨਦਾਰ ਹੋਣ, ਜੇ ਉਹਨਾਂ ਦੀ ਮਦਦ ਉਹਨਾਂ ਦੇ ਵਰਕਰ ਕਰਦੇ ਨੇ ਤੇ ਪਾਰਟੀ ਨੂੰ ਇਹਦੇ ਉੱਤੇ ਕੋਈ ਰੋਕ ਜਿਹੜੀ ਆ ਉਹ ਨਹੀਂ ਲਾਉਣੀ ਚਾਹੀਦੀ। ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਜਦੋਂ ਭਗਵੰਤ ਮਾਨ ਹੋਰਾਂ ਨੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਗਏ ਨੇ, ਉਦੋਂ ਅਗਲੇ ਦਿਨ ਉਹਨਾਂ ਨੂੰ ਪਤਾ ਨਹੀਂ ਕੀ ਕਾਹਲੀ ਪੈ ਗਈ, ਉਹ ਭੱਜੇ ਗਏ ਚੰਡੀਗੜ੍ਹ ਜਾ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਲਾ ਲਈ ਕਿ ਉਹ ਪੰਜਾਬ ਦੇ ਵਿੱਚ ਇੱਕ ਨਵੀਂ ਮੁਹਿੰਮ ਜਿਹੜੀ ਹੈ ਜੀ ਉਹ ਸ਼ੁਰੂ ਕਰਨ ਵਾਲੇ ਨੇ। ਇਹਦੇ ਵਾਸਤੇ ਉਹਨਾਂ ਨੇ ਪੰਜਾਬ ਤੋਂ ਜਿੱਤੇ ਹੋਏ ਮੈਂਬਰ ਪਾਰਲੀਮੈਂਟ ਉਹਨਾਂ ਦੇ ਨਾਲ ਕੋਈ ਸਲਾਹ ਮਸ਼ਵਰਾ ਕਰਨਾ ਵੀ ਜ਼ਰੂਰੀ ਨਾ ਸਮਝਿਆ ਔਰ ਕਿਸੇ ਨੂੰ ਨਾਲ ਲੈਣਾ ਜਿਹੜਾ ਉਹ ਜ਼ਰੂਰੀ ਨਾ ਸਮਝਿਆ। ਇਹ ਪਤਾ ਨਹੀਂ ਕਿਹੋ ਜਿਹੀ ਭਾਜੜ ਜਿਹੜੀ ਆ ਨਾ ਜੀ ਉਹ ਪੈ ਗਈ ਆ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ, ਜਿਹੜੀ ਕਿ ਇਉਂ ਲੱਗਦਾ ਜੀ ਕਿ ਲੀਡਰਲੈਸ ਜੀ ਆ ਹਾਲ ਦੀ ਘੜੀ। ਜਿੰਨਾ ਸਿਸਟੇਮੈਟਿਕਲੀ ਦਿੱਲੀ ਦੇ ਵਿੱਚ ਪਾਰਟੀ ਜਿਹੜੀ ਆ ਜੀ ਉਹ ਚੱਲੀ ਆ, ਕਿਹਨੇ ਡਿਬੇਟ ਦੇ ਵਿੱਚ ਜਾਣਾ, ਕਿਹਨੇ ਪ੍ਰੈਸ ਰਿਲੀਜ਼ ਜਾਰੀ ਕਰਨੀ ਹੈ, ਕੌਣ ਸਪੋਕਸ ਪਰਸਨ ਹੈ, ਕਿਹਦੀ ਕੀ ਡਿਊਟੀ ਹੈ ਜੀ, ਉੱਥੇ ਹਰ ਚੀਜ਼ ਜਿਹੜੀ ਹੈ ਜੀ ਉਹ ਸਿਸਟੇਮੈਟਿਕਲੀ ਆ। ਇੱਥੇ ਢਾਂਚਾ ਹੀ ਜਿਹੜਾ ਪਹਿਲੀ ਤਾਂ ਗੱਲ ਢਾਂਚਾ ਬਣਿਆ ਨੀਗਾ ਤੇ ਜਿੰਨਾ ਕੁ ਹੈਗਾ ਜੀ ਇਹ ਉੱਥੇ ਆਪ ਹੁਦਰੀਆਂ ਜਿਹੜੀਆਂ ਨਹੀਂ ਪੈ ਗਈਆਂ। ਸੋ ਦਿੱਲੀ ਵਾਲਾ ਜਿਹੜਾ ਨਾ ਜੀ ਉਹ ਹੁਣ ਛੱਡ ਕੇ ਜ਼ਿੰਮੇਵਾਰੀ ਵਾਲੀ ਜਿਹੜੀ ਗੱਲ ਹੈ ਨਾ ਜੀ ਉਸ ਪਾਸੇ ਵੱਲ ਨੂੰ ਲੀਡਰਸ਼ਿਪ ਨੂੰ ਤੁਰਨਾ ਚਾਹੀਦਾ।
ਔਰ ਇਹ ਜਿਹੜੇ ਆਪ ਮੁਹਾਰੇ ਦੇ ਬਿਆਨ ਹਰੇਕ ਕੋਈ ਦੇਈ ਜਾਂਦਾ, ਜਿਹੜਾ ਕੋਈ ਜੀ ਕਰਦਾ, ਇਹਦੇ ਉੱਤੇ ਰੋਕ ਟੋਕ ਜਿਹੜੀ ਹੈ ਜੀ ਉਹ ਪਾਰਟੀ ਨੂੰ ਤੁਰੰਤ ਲਾਉਣੀ ਪਊਗੀ, ਨਹੀਂ ਤਾਂ ਜਿਹੜਾ ਵਰਕਰ ਹੈ ਨਾ ਜੀ ਉਹ ਨਿਰਾਸ਼ ਹੋ ਜਾਊਗਾ ਫਿਰ ਇਹਨਾਂ ਲੀਡਰਾਂ ਤੋਂ। ਤੇ ਜਿਹੜੇ ਵਰਕਰ ਦੇ ਵਿੱਚ ਉਤਸ਼ਾਹ ਦਿੱਲੀ ਤੋਂ ਬਾਅਦ ਆਇਆ, ਉਹਨੂੰ ਇਸ ਵੇਲੇ ਕੈਸ਼ ਕਰਨ ਦੀ ਜ਼ਰੂਰਤ ਹੈ, ਉਹਨੂੰ ਕਿਸੇ ਸਹੀ ਪਾਸੇ ਲਾਉਣ ਦੀ ਜ਼ਰੂਰਤ ਹੈ, ਬਜਾਏ ਇਹਦੇ ਕਿ ਆਪਾ ਵਿਰੋਧੀ ਬਿਆਨ ਜਿਹੜੇ ਨੇ ਇਹ ਲੀਡਰ ਦੇਈ ਜਾਣ। ਇਹ ਗੱਲ ਮੰਨਣ ਵਾਲੀ ਹੈ ਕਿ ਪੰਜਾਬ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹਦੇ ਅੰਦਰ ਧੜੇਬੰਦੀ ਜਿਹੜੀ ਹੈ ਜੀ ਉਹ ਇਸ ਵੇਲੇ ਹੈਗੀ ਆ, ਤਕੜੇ ਲੈਵਲ ਤੇ ਹੈ। ਅੱਜ ਹੀ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਹੋਵੇ ਉਸ ਦਾ ਇਹੀ ਹਾਲ ਰਹਿੰਦਾ ਆ, ਜਾਂ ਤੇ ਅਸੀਂ ਉੱਥੇ ਚੌਧਰਾਂ ਦੇ ਭੁੱਖੇ ਆ, ਸਮਝ ਨਹੀਂ ਆਉਂਦੀ ਕਿ ਕੀ ਗੱਲ ਆ। ਅੱਗੇ ਗੱਲ ਕਰਦੇ ਜੀ ਅੰਨਾ ਹਜ਼ਾਰੇ ਦੀ, ਉਸ ਦਾ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਵੀ ਕਹਿੰਦੇ ਸ਼ੁਰੂ ਹੋਣਾ ਅੱਜ। ਬਿਲਕੁਲ ਜੀ, ਅੱਜ ਦਿੱਲੀ ਤੋਂ ਅੰਨਾ ਹਜ਼ਾਰੇ ਹੋਰੀ ਜਿਹੜੇ ਨੇ ਜੀ ਉਹ ਪ੍ਰਦਰਸ਼ਨ ਸ਼ੁਰੂ ਕਰ ਰਹੇ ਨੇ। ਰਾਹੁਲ ਗਾਂਧੀ ਇਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਜਿਹੜਾ ਜੀ ਉਹ ਲੈ ਸਕਦੇ ਨੇ, ਅੰਨਾ ਹਜ਼ਾਰੇ ਨੇ ਕਿਹਾ, ਪਰ ਸਟੇਜ ਦੇ ਉੱਤੇ ਨਹੀਂ ਆਉਣ ਦੇਵਾਂਗੇ। ਉਹਨੇ ਇਹ ਵੀ ਕਿਹਾ ਕਿ ਜੇ ਅਰਵਿੰਦ ਕੇਜਰੀਵਾਲ ਧਰਨੇ ਦੇ ਵਿੱਚ ਆਵੇ ਸਵਾਗਤ ਕਰਾਂਗੇ, ਪਰ ਇਹ ਗੱਲ ਉਹਨੇ ਕਲੀਅਰ ਕੀਤੀ ਹੈ ਕਿ ਮੈਂ ਕਿਸੇ ਪੋਲੀਟੀਸ਼ੀਅਨ ਨੂੰ ਸਟੇਜ ਦੇ ਉੱਤੇ ਨਹੀਂ ਆਉਣ ਦੇਣਾ ਸਣੇ ਅਰਵਿੰਦ ਕੇਜਰੀਵਾਲ ਦੇ। ਅੱਜ ਜੰਤਰ ਮੰਤਰ ਤੋਂ 2 ਦਿਨਾਂ ਜਿਹੜਾ ਜੀ ਧਰਨਾ ਦੇਣਗੇ। ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ ਕੇਂਦਰ ਸਰਕਾਰ ਦੀ ਜਿਹੜੀ ਜ਼ਮੀਨ ਲੈਣ ਵਾਲੇ ਆਰਡੀਨੈਂਸ ਹੈ ਉਹਦੇ ਵਿਰੋਧ ਦੇ ਵਿੱਚ ਉਹ ਪ੍ਰਦਰਸ਼ਨ ਜਿਹੜਾ ਜੀ ਉਹ ਕਰ ਰਹੇ ਨੇ। ਸਮਝਿਆ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਹੋਰੀ ਸ਼ਾਇਦ ਇਹਦੇ ਵਿੱਚ ਜਿਹੜਾ ਜੀ ਉਹ ਜਾਣਗੇ। ਉਹਨਾਂ ਨੇ ਕਿਹਾ ਕਿ ਇਹ ਆਰਡੀਨੈਂਸ ਜਿਹੜਾ ਜੀ ਕਿਸਾਨਾਂ ਦੇ ਵਿਰੁੱਧ ਹੈ। ਖੇਤੀ ਪ੍ਰਧਾਨ ਦੇਸ਼ ਦੇ ਵਿੱਚ ਜਦੋਂ ਕਿਸਾਨਾਂ ਨੂੰ ਦਬਾਇਆ ਜਾਂਦਾ ਤੇ ਲੋਕਾਂ ਨੂੰ ਇਕਜੁੱਟ ਹੋ ਕੇ ਜਿਹੜਾ ਜੀ ਉਹ ਮੈਦਾਨ ਦੇ ਵਿੱਚ ਕੁੱਦਣਾ ਚਾਹੀਦਾ। ਦੇਖਦੇ ਹਾਂ ਅੰਨਾ ਹਜ਼ਾਰੇ ਹੋਰਾਂ ਨੂੰ ਕਿੰਨੀ ਕੁ ਸਪੋਰਟ ਜਿਹੜੀ ਹੈ ਜੀ ਉਹਨਾਂ ਦੇ ਇਸ ਅੰਦੋਲਨ ਨੂੰ ਮਿਲਦੀ ਹੈ, ਕਿਉਂਕਿ ਅੰਨਾ ਹਜ਼ਾਰੇ ਹੋਰਾਂ ਨੂੰ ਜਿੰਨੀ ਲੋਕਪਾਲ ਬਾਰੇ ਦੇ ਵਿੱਚ ਸਪੋਰਟ ਮਿਲੀ ਸੀ, ਉਹਨਾਂ ਨੇ ਸਰਕਾਰ ਹਿਲਾ ਕੇ ਰੱਖਤੀ ਸੀ। ਪੂਰਾ ਮੁਲਕ ਉਦੋਂ ਗਲੀਆਂ ਦੇ ਵਿੱਚ ਸੜਕਾਂ ਦੇ ਉੱਤੇ ਜਿਹੜਾ ਨਿੱਤਰ ਆਇਆ ਸੀਗਾ, ਪਰ ਉਦੋਂ ਇਹਨੂੰ ਚਲਾਇਆ ਸੀਗਾ ਅਸਲ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਜਿਹੜੀ ਪਿੱਠ ਪਿੱਛੇ। ਸੋ ਜਦੋਂ ਅਰਵਿੰਦ ਕੇਜਰੀਵਾਲ ਹੋਰੀ ਪਾਸੇ ਹੋ ਗਏ ਤਾਂ ਕਿਰਨ ਬੇਦੀ ਹੋਰਾਂ ਨੇ ਕੋਸ਼ਿਸ਼ ਕੀਤੀ ਸੀ ਅੰਨਾ ਹਜ਼ਾਰੇ ਹੋਰਾਂ ਦਾ ਜਿਹੜਾ ਜੀ ਇਹ ਮੂਵਮੈਂਟ ਸੀ ਉਦੋਂ ਬਾਅਦ ਜਿਹੜਾ ਚੱਲਿਆ, ਪਰ ਉਹ ਸਕਸੈਸਫੁਲ ਨਹੀਂ ਸੀ ਹੋਇਆ, ਇਹ ਵੀ ਸਾਰਿਆਂ ਨੂੰ ਪਤਾ ਹੈ। ਤੇ ਅੰਨਾ ਹਜ਼ਾਰੇ ਹੋਰੀ ਐਵੇਂ ਹੀ ਝੂਠੇ ਸੱਚੇ ਦੇ ਸਮਝੌਤੇ ਕਰਕੇ ਉਹਨੂੰ ਖਤਮ ਕਰ ਗਏ ਸਨ। ਇਸ ਵਾਰੀ ਕਿਉਂਕਿ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਮੁੱਦਾ, ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਸਾਰੀਆਂ ਨੂੰ ਸੱਦਾ ਦਿੱਤਾ। ਉਮੀਦ ਹੈ ਇਹਨੂੰ ਹੁਲਾਰਾ ਜਿਹੜਾ ਨਾ ਜੀ ਉਹ ਮਿਲ ਸਕਦਾ ਹੈ। ਉਂਝ ਵੈਸੇ ਇਹਦਾ ਵਿਰੋਧ ਹੋਣਾ ਚਾਹੀਦਾ ਇਸ ਆਰਡੀਨੈਂਸ ਦਾ, ਨਹੀਂ ਤਾਂ ਕਿਸਾਨ ਖੁਦਕੁਸ਼ੀਆਂ ਵਧਣਗੀਆਂ, ਜਿੰਨਾ ਖਤਰਨਾਕ ਇਹ ਆਰਡੀਨੈਂਸ ਹੈ ਜੀ। ਜੀ ਬਿਲਕੁਲ ਬਿਲਕੁਲ। ਵੈਸੇ ਖਬਰ ਇਹ ਵੀ ਆਈ ਸੀ ਕਿ ਉਹਨਾਂ ਨੇ ਕਿਹਾ ਜੇ ਅਰਵਿੰਦ ਕੇਜਰੀਵਾਲ ਆਉਂਦੇ ਆ ਤੇ ਮੈਂ ਉਹਨਾਂ ਦਾ ਸਵਾਗਤ ਵੀ ਕਰਾਂਗਾ। ਦੇਖੋ ਕੀ ਬਣਦਾ ਹੈ ਉੱਥੇ। ਤੇ ਅੱਗੇ ਜੀ ਆਪਾਂ ਚੰਡੀਗੜ੍ਹ ਵਾਲੇ ਲੋਕਾਂ ਦੀ ਗੱਲ ਕਰੀਏ ਕਿ ਚੰਡੀਗੜ੍ਹੀਏ ਫਰਾਂਸ ਤੋਂ ਆਈ ਬਰਾਤ ਦੇਖ ਕੇ ਅਚੰਭਤ ਰਹਿ ਗਏ। ਬਿਲਕੁਲ ਜੀ, ਜਿਹੜੇ ਮੁਲਕ ਦੇ ਵਿੱਚ ਵੈਸੇ ਇਕੱਲੀ ਪੱਗ ਦੇ ਤਾਂ ਪਾਬੰਦੀ ਨਹੀਂ ਹੈਗੀ, ਉੱਥੇ ਜਿਹੜਾ ਕੋਈ ਵੀ ਇਸ ਤਰ੍ਹਾਂ ਦੇ ਜਿਹੜੇ ਚਿੰਨ੍ਹ ਨੇ ਉਹਨਾਂ ਦੇ ਉੱਤੇ ਪਾਬੰਦੀ ਹੈ ਫਰਾਂਸ ਦੇ ਵਿੱਚ। ਸੋ ਫਰਾਂਸ ਤੋਂ ਆਏ ਜਿਹੜੇ ਗੋਰੇ ਸੀ ਉਹਨਾਂ ਸਾਰਿਆਂ ਨੇ ਪੱਗਾਂ ਬੰਨ੍ਹ ਕੇ, ਜਿਹੜੀਆਂ ਗੋਰੀਆਂ ਸੀਗੀਆਂ ਜੀ ਉਹਨਾਂ ਨੇ ਸੂਟ ਪਾ ਕੇ ਵਿਆਹ ਦੇ ਵਿੱਚ ਸ਼ਿਰਕਤ ਜਿਹੜੀ ਇਹਨਾਂ ਦੀ ਉਹ ਕੀਤੀ। ਔਰ ਇਹ ਪੈਰਿਸ ਤੋਂ ਆਈ ਹੋਏ ਲੋਕ ਸੀਗੇ ਜੀ। ਇਹ ਕਿਹਾ ਜਾਂਦਾ ਹੈ ਕਿ ਜਿਹੜੇ ਇਹ ਲੋਕ ਨੇ ਇਹਨਾਂ ਨੇ ਪਹਿਲਾਂ ਇੰਟਰਨੈਟ ਦੇ ਉੱਤੇ ਨਾ ਸਾਰਾ ਕੁਝ ਜਿਹੜਾ ਜੀ ਉਹ ਦੇਖਿਆ ਕਿ ਪੰਜਾਬੀ ਵਿਆਹ ਜਿਹੜਾ ਸਿੱਖਾਂ ਦੇ ਵਿੱਚ ਜਿਹੜਾ ਵਿਆਹ ਉਹ ਕਿਵੇਂ ਹੁੰਦਾ, ਕਿਉਂਕਿ ਜਿਹੜੀ ਵਿਆਹੰਦਰ ਕੁੜੀ ਸੀਗੀ ਜੀ ਉਹ ਪੰਜਾਬੀ ਆ। ਉਹਦੀ ਫੈਮਿਲੀ ਜਿਹੜੀ ਹੈ ਜੀ 1980 ਤੋਂ ਪੈਰਿਸ ਦੇ ਵਿੱਚ ਸੈਟਲ ਹੈ। ਉਹ ਕੋਈ 4-5 ਮਹੀਨੇ ਦੀ ਸੀ ਜਦੋਂ ਦੀ ਉੱਥੇ ਜਾ ਕੇ ਜਿਹੜੀ ਵਸੀ ਹੈ ਜੀ। ਉਹਨੇ ਇਹ ਲਵ ਮੈਰਿਜ ਜਿਹੜੀ ਕਰਵਾਈ ਹੈ ਮਾਪਿਆਂ ਦੀ ਮਰਜ਼ੀ ਦੇ ਨਾਲ। ਸੋ ਇਹ ਪਰ ਸ਼ਾਇਦ ਜਿਹੜੀ ਫੈਮਿਲੀ ਦੀ ਇਹ ਮੰਗ ਸੀਗੀ ਜੀ ਕਿ ਪੰਜਾਬ ਦੇ ਵਿੱਚ ਹੋਊਗਾ। ਸੋ ਇਹ ਜਿਹੜੇ ਗੋਰਾ ਜਿਹੜਾ ਮੁੰਡਾ ਸੀਗਾ ਜੀ, ਜਿਹੜਾ ਉਹ ਜਿਵੇਂ ਸਿਹਰੇ ਵਗੈਰਾ ਲਾ ਕੇ ਤੇ ਜਿਵੇਂ ਪੰਜਾਬੀ ਸੂਟ ਦੇ ਵਿੱਚ ਆਇਆ, ਤਾਂ ਲੋਕਾਂ ਦੇ ਵਾਸਤੇ ਇਹ ਇੱਕ ਨਵੀਂ ਗੱਲ ਸੀਗੀ ਜੀ। ਉਹਨਾਂ ਨੇ ਇੱਥੇ ਜਾਗੋ ਵੀ ਜਾਂ ਵਟਣਾ ਵਗੈਰਾ ਸਾਰੀਆਂ ਰਸਮਾਂ ਜਿਹੜੀਆਂ ਜੀ ਉਹ ਪੰਜਾਬੀ ਸਟਾਈਲ ਦੇ ਵਿੱਚ ਜਿਹੜੀਆਂ ਜੀ ਉਹ ਕੀਤੀਆਂ। ਔਰ ਲੋਕਾਂ ਦੇ ਵਾਸਤੇ ਅਚੰਭਾ ਇਹ ਰਿਹਾ ਜੀ ਕਿ ਇੱਦਾਂ ਜਿਹੜਾ ਜੀ ਉਹ ਕਿਵੇਂ ਹੋ ਸਕਦਾ। ਇੱਥੇ ਸੈਕਟਰ 38 ਦੇ ਵਿੱਚ ਜਿਹੜਾ ਜੀ ਇਹ ਵਿਆਹ ਹੋਇਆ। ਪਰ ਇੱਕ ਗੱਲ ਚੰਗੀ ਰਹੀ ਜੀ ਇਸ ਵਿਆਹ ਦੇ ਵਿੱਚ ਕਿ ਇੱਕ ਤਾਂ ਸ਼ਰਾਬ ਪੰਜਾਬੀ ਵਿਆਹਾਂ ਵਾਂਗੂ ਨਹੀਂ ਚੱਲੀ, ਤੇ ਦੂਜੀਆਂ ਜਿਹੜੀਆਂ ਫਾਇਰਿੰਗ ਬਹੁਤ ਹੁੰਦੀ ਹੈ ਸਾਡੇ ਇੱਥੇ ਉਹ ਨਹੀਂ ਹੋਈ ਜੀ। ਇਹ 2 ਗੱਲਾਂ ਨਹੀਂ ਹੋਈਆਂ। ਸ਼ਾਇਦ ਇਹ ਇੰਟਰਨੈਟ ਤੇ ਉਹਨਾਂ ਨੂੰ ਲੱਭੀਆਂ ਨਹੀਂ ਤਾਂ ਇਹ ਵੀ ਕਰ ਲੈਂਦੇ। ਜੀ ਜੀ ਜੀ। ਤੇ ਅੱਗੇ ਜੀ ਆਪਾਂ ਗੱਲ ਕਰੀਏ ਵੀ ਮੁਲਾਇਮ ਦੇ ਪੋਤੇ ਦਾ ਵਿਆਹ ਹੋਇਆ ਤੇ ਬੜੀ ਉਸ ਦੀ ਗੱਲਬਾਤ ਹੋ ਰਹੀ ਆ ਕਿ ਵਿਆਹ ਆ ਜਿਹੜਾ ਉਹ ਬੜਾ ਵਧੀਆ ਹੋਇਆ।
ਜਦੋਂ ਨਾਮ ਹੋਵੇ ਜੀ ਸਮਾਜਵਾਦੀ, ਭਾਵ ਕਿ ਸਮਾਜ ਦਾ ਇੱਕ ਜਿਹੜਾ ਜੀ ਵਰਗ ਜਿਹੜਾ ਕਿ ਆਮ ਵਰਗ ਹੈ ਉਹਦਾ, ਤੇ ਉਹਦੇ ਉਸ ਪਾਰਟੀ ਦੇ ਫਰਜ਼ੰਦ ਦਾ ਵਿਆਹ ਹੋਵੇ। ਵਿਆਹ ਅਜੇ ਹੋਇਆ ਨਹੀਂ ਜੀ, ਵਿਆਹ ਅਸ਼ੋਕਾ ਹੋਟਲ ਦੇ ਵਿੱਚ ਹੋਣਾ। ਇਹਨੂੰ ਕੋਈ ਤਿਲਕ ਲਾਉਣਾ ਕਹਿੰਦੇ ਨੇ ਜੀ ਉਹ, ਉਹਨਾਂ ਦੇ ਰਸਮਾਂ ਦੇ ਮੁਤਾਬਕ। ਤਾਂ ਉਹ ਤਿਲਕ ਜਿਹੜਾ ਲਾਇਆ ਗਿਆ ਜੀ, ਤਿਲਕ ਲਾਇਆ ਇੰਨਾ ਕੁ ਮਹਿੰਗਾ ਪਿਆ। ਮੈਨੂੰ ਯਾਦ ਹੈ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਦੇ ਪੋਤਰੇ ਦਾ ਜਦੋਂ ਵਿਆਹ ਹੋਇਆ ਸੀਗਾ ਲੁਧਿਆਣੇ, ਉਹਨਾਂ ਨੇ ਕੀਤਾ ਸੀਗਾ, ਤੇ ਉਦੋਂ ਵੀ ਮਹਿਮਾਨ ਜਿਹੜੇ ਆਏ ਸੀ ਉਹਨਾਂ ਨੂੰ ਚਾਂਦੀ ਦੀਆਂ ਥਾਲੀਆਂ ਦਿੱਤੀਆਂ ਗਈਆਂ ਸੀਗੀਆਂ। ਉਦੋਂ ਉਹਨਾਂ ਨੇ ਵੀ 70-80 ਕਰੋੜ ਰੁਪਈਆ ਜਿਹੜਾ ਸੀਗਾ ਉਹ ਖਰਚਿਆ ਸੀਗਾ। ਗਰੀਬ ਲੋਕਾਂ ਦੀ ਪਾਰਟੀ ਕਾਮਰੇਡਾਂ ਦੀ ਸਿਰਫ 70-80 ਕਰੋੜ ਰੁਪਈਆ ਹੀ ਖਰਚ ਸਕੇ ਸੀ ਉਹ। ਮੁਲਾਇਮ ਸਿੰਘ ਯਾਦਵ ਜਿਹੜੇ ਕਿ ਸਮਾਜਵਾਦੀ ਨੇ, ਦੱਬੇ ਕੁਚਲੇ ਲੋਕਾਂ ਦੀ ਉਹ ਪਾਰਟੀ ਹੈ, ਉਹ ਵਿਚਾਰੇ ਕਰੋੜ ਰੁਪਈਆ ਖਰਚ ਕਰ ਸਕੇ ਨੇ ਜੀ। ਔਰ ਇੱਥੇ ਜਿਹੜੇ ਸ਼ਾਮਲ ਹੋਏ ਮਹਿਮਾਨ ਸੀ ਉਹਨਾਂ ਨੂੰ ਸ਼ਾਹੀ ਦਾਵਤ ਜਿਹੜੀ ਦਿੱਤੀ ਗਈ। ਇਹਦੇ ਵਿੱਚ ਤਕਰੀਬਨ ਵੱਡੇ ਛੋਟੇ ਨੇਤਾ ਜਿਹੜੇ ਉਹ ਸ਼ਾਮਲ ਹੋਏ, ਸਣੇ ਪ੍ਰਧਾਨ ਮੰਤਰੀ ਦੇ। ਇਨਕਮ ਟੈਕਸ ਵਾਲੇ ਜਿਹੜੇ ਜੀ ਲੁਕ ਕੇ ਉਹ ਵੀ ਦੇਖਦੇ ਰਹੇ ਤੇ ਨੋਟਿਸ ਜਾਰੀ ਜਿਹੜਾ ਉਹ ਕਰਦੇ ਫਿਰਦੇ ਨੇ। ਦੂਜੇ ਪਾਸੇ ਜਿਹੜਾ ਮੁਲਾਇਮ ਸਿੰਘ ਯਾਦਵ ਹੋਰਾਂ ਦਾ ਇੱਕ ਤਾਂ ਪੋਤਰਾ ਜੀ, ਦੂਜੇ ਪਾਸੇ ਇੱਕ ਆਮ ਦਬੇ ਕੁਚਲੇ ਲੋਕਾਂ ਦੀ ਜਿਹੜੀ ਪਾਰਟੀ ਉਹਨੂੰ ਰਿਪਰੈਜ਼ੈਂਟ ਕਰਨ ਵਾਲੀ ਕੁੜੀ ਜਿਹੜੀ ਹੈ ਜੀ ਲਾਲੂ ਪ੍ਰਸਾਦ ਯਾਦਵ ਹੋਰਾਂ ਦੀ ਹੈ। 100 ਕਰੋੜ ਰੁਪਈਏ ਦਾ ਇਹ ਜਿਹੜਾ ਜੀ ਸਮਾਗਮ ਹੋ ਨਿਬੜਿਆ। 2 ਕਰੋੜ ਰੁਪਈਏ ਦਾ ਇੱਥੇ ਮਿਨਰਲ ਵਾਟਰ ਹੀ ਪਿਆਤਾ, ਭਾਵ ਕਿ ਜਿਹੜਾ ਪਾਣੀ ਹੈ ਉਹ ਲੋਕਾਂ ਨੂੰ 2 ਕਰੋੜ ਰੁਪਈਏ ਦਾ ਜਿਹੜਾ ਪਿਆਇਆ ਗਿਆ। ਇਨਕਮ ਟੈਕਸ ਵਿਭਾਗ ਵਾਲੇ ਫੜ ਤਾਂ ਸਕਦੇ ਨੇ, ਨੋਟਿਸ ਤਾਂ ਜਾਰੀ ਹੋਣਗੇ, ਪਰ ਉਹ ਇਸ ਇੱਕ ਗੱਲ ਤੋਂ ਫਸ ਗਏ ਕਿ ਇਹਦੇ ਵਿੱਚ ਪ੍ਰਧਾਨ ਮੰਤਰੀ ਵੀ ਮੁਲਕ ਦਾ ਜਿਹੜਾ ਜੀ ਉਹ ਸ਼ਾਮਲ ਹੋਇਆ। ਨੋਟਿਸ ਦੇਣਾ ਉਹਦੇ ਵਾਸਤੇ ਸ਼ਾਇਦ ਔਖਾ ਜਿਹੜਾ ਜੀ ਰਹੂਗਾ ਕਿ ਇਹਨਾਂ ਕਰੋੜ ਰੁਪਈਆ ਜਿਹੜਾ ਜੀ ਉਹ ਆਇਆ ਕਿੱਥੋਂ। ਹਾਲਾਂਕਿ ਕਈ 100 ਕਰੋੜ ਹੋਊਗਾ ਉਹਨਾਂ ਕੋਲੇ, 100 ਕਰੋੜ ਨਹੀਂ, ਪਰ ਇੰਨਾ ਪੈਸਾ ਜਿਹੜਾ ਜੀ ਲਾ ਕੇ ਪਤਾ ਨਹੀਂ ਇਹ ਕਿਹੋ ਜਿਹਾ ਸੰਦੇਸ਼ ਆਮ ਲੋਕਾਂ ਨੂੰ, ਗਰੀਬ ਲੋਕਾਂ ਨੂੰ, ਦਬੇ ਕੁਚਲੇ ਲੋਕਾਂ ਨੂੰ ਜਿਹੜਾ ਦੇਣਾ ਚਾਹੁੰਦੇ ਨੇ। ਦੂਜੇ ਪਾਸੇ ਕਈ ਵੀ ਇਹ ਜਾਂਦੇ ਨੇ ਕਿ ਦਬੇ ਕੁਚਲੇ ਲੋਕਾਂ ਦੀ ਅਸੀਂ ਪਾਰਟੀਆਂ, ਕਈ ਤਾਂ ਵੈਸੇ ਮਾਇਆਵਤੀ ਵੀ ਜਾਂਦੀ ਹੈ ਨਾ ਜੀ, ਦਲਿਤ ਕੀ ਬੇਟੀ ਹੂੰ, ਤੇ ਜਦੋਂ ਉਹ ਇਲੈਕਸ਼ਨਾਂ ਦੇ ਵਿੱਚ ਡਿਕਲੇਅਰ ਕਰਦੀ ਹੈ ਤੇ ਕੁਇੰਟਲ ਸੋਨਾ ਡਿਕਲੇਅਰ ਕਰਦੀ ਹੈ ਕਿ ਕੁਇੰਟਲ ਸੋਨਾ ਮੇਰੇ ਕੋਲੇ ਪਾਉਣ ਵਾਲਾ, 8000 ਕਰੋੜ ਰੁਪਈਏ ਦੀ ਪ੍ਰੋਪਰਟੀ ਵੀ ਡਿਕਲੇਅਰ ਜਿਹੜੀ ਹੈ ਜੀ ਉਹ ਕਰ ਦਿੰਦੀ ਹੈ। ਕਹਿਣੀ ਤੇ ਕਥਨੀ ਜਿਹੜੀ ਹੈ ਜੀ ਉਹਦੇ ਵਿੱਚ ਕਿੰਨਾ ਜਿਹੜਾ ਫਰਕ ਹੈ ਜੀ। ਮੇਰਾ ਖਿਆਲ ਸੁਰਜੀਤ ਪਾਤਰ ਹੋਰਾਂ ਦਾ ਇੱਕ ਬੜਾ ਸ਼ਾਨਦਾਰ ਸ਼ੇਰ ਹੈ, ਉਹ ਬਹੁਤ ਇੱਥੇ ਇਹਦੇ ਉੱਤੇ ਜਿਹੜਾ ਨਾ ਜੀ ਉਹ ਢੁਕਦਾ ਹੈ ਕਿ ਉਸ ਦੀਆਂ ਗੱਲਾਂ ਸੁਣੋ, ਕੀ ਰੰਗ ਕੀ ਰੌਸ਼ਨੀ, ਹਾਏ ਪਰ ਇਖਲਾਕ ਤੇ ਵਿਚਲਾ ਫਾਸਲਾ। ਹਾਂਜੀ ਬਿਲਕੁਲ, ਕਹਿਣ ਨੂੰ ਹੀ ਇਹ ਜਿਹੜੀਆਂ ਪਾਰਟੀਆਂ ਹੁੰਦੀਆਂ ਦਬਲੇ ਕੁਚਲੇ ਲੋਕਾਂ ਲਈ ਹੁੰਦੀਆਂ ਆ, ਪਰ ਦੇਖੋ ਮਿਨਰਲ ਪਾਣੀ ਆ ਜਿਹੜਾ ਉਹ 2 ਕਰੋੜ ਦਾ ਤੇ ਆਮ ਲੋਕਾਂ ਨੂੰ ਕੁਝ ਨਹੀਂ ਮਿਲਦਾ। ਜਿਸ ਤਰ੍ਹਾਂ ਤੁਸੀਂ ਮਾਇਆਵਤੀ ਦੀ ਗੱਲ ਕੀਤੀ ਆ ਜਾਂ ਹੋਰ ਕੋਈ ਵੀ ਸਿਆਸੀ ਲੀਡਰ ਆ, ਇਹ ਆਪਣੀਆਂ ਝੋਲੀਆਂ ਭਰਦੇ ਆ, ਲੋਕਾਂ ਦੇ ਬਾਰੇ ਉਹ ਕੁਝ ਨਹੀਂ ਜਾਣਦੇ ਜੀ। ਅਤੇ ਅੱਗੇ ਆਪਾਂ ਜੀ ਅਖੀਰਲਾ ਸਵਾਲ ਮੇਰਾ ਹੋਊਗਾ ਕਿ ਭਾਰਤ ਨੇ ਇੱਕ ਹੋਰ ਜਿੱਤ ਜਿੱਤੀ ਹੈਗੀ ਆ ਕ੍ਰਿਕਟ ਦੇ ਵਿੱਚ। ਜਦੋਂ ਕ੍ਰਿਕਟ ਮੈਚ ਸ਼ੁਰੂ ਹੋਣੇ ਸੀ ਤੇ ਮੇਰਾ ਬੇਟਾ ਵੀ ਕ੍ਰਿਕਟ ਦੇਖਦਾ ਜੀ, ਉਹ ਕਹਿੰਦਾ ਜੀ ਕਿ ਇਸ ਵਾਰੀ ਜਿਹੜੀ ਭਾਰਤੀ ਕ੍ਰਿਕਟ ਟੀਮ ਹੈ ਉਹਦਾ ਤਾਂ ਬਹੁਤ ਬੁਰਾ ਹਾਲ ਹੈ, ਇਹਨੇ ਪਹਿਲੇ ਗੇੜ 'ਚ ਹੀ ਚਲੇ ਜਾਣਾ। ਮੈਂ ਉਹਨੂੰ ਬਿਠਾ ਕੇ ਸਮਝਾਇਆ ਸੀ ਵੀ ਬੇਟਾ ਇਹ ਜਿਹੜੀਆਂ ਇਹ ਗੇਮਸ ਹੁੰਦੀਆਂ ਨੇ ਨਾ, ਇਹਨੂੰ ਚਲਾਉਂਦੀਆਂ ਨੇ ਮਲਟੀਨੈਸ਼ਨਲ ਕੰਪਨੀਜ਼। ਜਿਹੜੀਆਂ ਸਮਾਨ ਹੈ ਉਹ ਕਿਹੜੇ ਮੁਲਕਾਂ ਦੇ ਵਿੱਚ ਵਿਕਦਾ, ਇਹ ਸਾਰਾ ਕੁਝ ਜਿਹੜਾ ਜੀ ਇਹਨਾਂ ਨੇ ਤੈਅ ਕਰਨਾ ਹੁੰਦਾ, ਕਿਹੜੀ ਟੀਮ ਅੱਗੇ ਜਾਊਗੀ, ਕਿਹੜੀ ਟੀਮ ਪਿੱਛੇ ਰਹੂਗੀ। ਤੋ ਕੁਛ ਨਹੀਂ ਹੋਣ ਲੱਗਿਆ। ਔਰ ਉਹੀ ਗੱਲ ਹੋਈ ਜੀ, ਜਿਹੜੀ ਭਾਰਤੀ ਕ੍ਰਿਕਟ ਟੀਮ ਆ ਉਹ ਇਸ ਵੇਲੇ ਗਰਜ ਰਹੀ ਆ ਕਿ ਪਹਿਲਾਂ ਤਾਂ ਪਾਕਿਸਤਾਨ ਨੂੰ ਉਹਨੇ ਹਰਾਤਾ, ਔਰ ਹੁਣ ਇੱਕ ਤਕੜੇ ਮੁਕਾਬਲੇ ਦੇ ਵਿੱਚ ਜਿਹੜਾ ਜੀ ਦੱਖਣੀ ਅਫਰੀਕਾ ਦੀ ਟੀਮ ਨੂੰ ਪਹਿਲੀ ਵਾਰੀ ਵਿਸ਼ਵ ਕ੍ਰਿਕਟ ਕੱਪ ਦੇ ਵਿੱਚ ਜਿਹੜਾ ਜੀ ਹਰਾਇਆ। ਸ਼ਿਖਰ ਧਵਨ ਜਿਹੜਾ ਜੀ ਉਹ ਬਣਿਆ ਮੈਨ ਆਫ ਦੀ ਮੈਚ, ਜਿਹਨੇ ਕਿ ਬਹੁਤ ਸ਼ਾਨਦਾਰ ਪਾਰੀ ਜਿਹੜੀ ਉਹ ਖੇਡੀ। 130 ਦੌੜਾਂ ਦੇ ਫਰਕ ਦੇ ਨਾਲ ਦੱਖਣੀ ਅਫਰੀਕਾ ਦੀ ਟੀਮ ਜਿਹੜੀ ਆ ਜੀ ਉਹ ਹਾਰ ਗਈ ਇਹ ਮੈਚ। ਦੱਖਣੀ ਅਫਰੀਕਾ ਦੀ ਟੀਮ ਜਿਹੜੀ ਆ ਤੇ ਨਿਊਜ਼ੀਲੈਂਡ ਦੀ ਟੀਮ, ਇਹਨਾਂ ਨੂੰ ਦੋ ਨੂੰ ਦਾਅਵੇਦਾਰ ਮੰਨਿਆ ਜਾ ਰਿਹਾ ਜੀ ਜਿਹੜਾ ਵਿਸ਼ਵ ਕ੍ਰਿਕਟ ਕੱਪ ਦਾ ਇਸ ਵਾਰੀ ਦਾ, ਕਿ ਇਹ ਦੋਵੇਂ ਜਿਹੜੀਆਂ ਦਾਅਵੇਦਾਰ ਹੋ ਸਕਦੀਆਂ ਨੇ। ਅਸਲ ਦੇ ਵਿੱਚ ਕਿਹੜੀ ਨਿਕਲਦੀ ਹੈ ਇਹਦੇ ਵਾਸਤੇ ਇੰਤਜ਼ਾਰ ਜਿਹੜਾ ਜੀ ਉਹ ਅਜੇ ਕਰਨਾ ਪਊਗਾ। ਪਰ ਜਿਹੜੇ ਭਾਰਤੀ ਕ੍ਰਿਕਟ ਪ੍ਰੇਮੀ ਨੇ ਜੀ ਉਹਨਾਂ ਨੇ ਜਸ਼ਨ ਕਾਫੀ ਮਨਾਏ ਨੇ। ਸੋ ਜਾਊਗੀ ਅੱਗੇ ਮੇਰਾ ਖਿਆਲ ਕਾਫੀ ਹੱਦ ਤੱਕ ਜਿਹੜਾ ਜੀ ਭਾਰਤੀ ਕ੍ਰਿਕਟ ਟੀਮ ਜਾਊਗੀ। ਉਹਦਾ ਰੀਜ਼ਨ ਇਹ ਆ ਕਿ ਜੇ ਵੱਡੀਆਂ ਟੀਮਾਂ ਜਿਹੜੀਆਂ ਨੇ ਉਹ ਪਹਿਲਾਂ ਹੀ ਆਊਟ ਹੋ ਜਾਣ ਵਿਸ਼ਵ ਕ੍ਰਿਕਟ ਤੋਂ ਤੇ ਲੋਕਾਂ ਦਾ ਇੰਟਰਸਟ ਜਿਹੜਾ ਖਤਮ ਹੋ ਜਾਂਦਾ। ਇਹ ਤੇ ਮੈਂ ਇੱਕ ਜ਼ਰੂਰ ਦੱਸਣਾ ਚਾਹੂੰਗਾ ਕਿ 87,000 ਦਰਸ਼ਕਾਂ ਦੀ ਕਪੈਸਿਟੀ ਹੈ ਜਿੱਥੇ ਮੈਚ ਮੈਲਬਰਨ ਦੇ ਵਿੱਚ ਹੋਇਆ। ਉੱਥੇ ਤੁਸੀਂ ਹੈਰਾਨ ਹੋਵੋਗੇ ਕਿ 67,000 ਤੋਂ ਉੱਪਰ ਜਿਹੜੇ ਸੀਗੇ ਉਹ ਭਾਰਤੀ ਦਰਸ਼ਕ ਸੀਗੇ ਜੀ।
ਉਹ ਲੱਗਦਾ ਨਹੀਂ ਸੀਗਾ ਕਿ ਮੈਲਬੌਰਨ ਦੇ ਵਿੱਚ ਹੋ ਰਿਹਾ। ਸੋ ਮੇਰਾ ਇਸ਼ਾਰਾ ਸਮਝਣਾ ਦੀ ਇਸ ਚੀਜ਼ ਦਾ ਕਿ ਜਿਹੜੀਆਂ ਵੱਡੀਆਂ ਟੀਮਾਂ ਨੇ ਉਹਨਾਂ ਨੂੰ ਅੱਗੇ ਲਿਜਾਇਆ ਜਾਣਾ। ਮੈਂ ਕੋਈ ਅਜੇ ਕਿੰਤੂ ਪਰੰਤੂ ਨਹੀਂ ਕਿਸੇ ਚੀਜ਼ ਦੇ ਉੱਤੇ ਜਿਹੜਾ ਉਹ ਕਰ ਰਿਹਾ, ਕਿਉਂਕਿ ਕਿਤੇ ਨਿਰਾਸ਼ ਨਾ ਹੋ ਜਾਣ ਲੋਕ ਕਿ ਇਹ ਗੇਮਾਂ ਦੇ ਉੱਤੇ ਕਿੰਤੂ ਪਰੰਤੂ ਕਰਦੇ ਨੇ। ਪਰ ਇੰਨਾ ਜ਼ਰੂਰ ਹੈ ਜੀ, ਇੱਕ ਮੈਸੇਜ ਪਿਛਲੇ ਦਿਨਾਂ ਦੇ ਵਿੱਚ ਬੜਾ ਚੱਲਦਾ ਰਿਹਾ, ਉਹ ਪਤਾ ਨਹੀਂ ਉਹਦੇ 'ਚ ਕਿੰਨੀ ਸੱਚਾਈ ਹੈ, ਕਿ ਇਹ ਜਿਹੜੇ ਮੈਚ ਹੈ ਜੀ, ਇਹ ਕੱਪ ਜਿਹੜਾ ਜੀ ਇਹ ਦੱਖਣੀ ਅਫਰੀਕਾ ਦੀ ਟੀਮ ਜਿਹੜੀ ਹੈ ਜੀ ਉਹ ਜਿੱਤੂਗੀ। ਦੇਖਦੇ ਹਾਂ ਉਸ ਮੈਸੇਜ ਦੇ ਵਿੱਚ ਕਿੰਨੀ ਕੁ ਸੱਚਾਈ ਹੈ। ਪਰ ਇੰਨਾ ਜ਼ਰੂਰ ਹੈ, ਫਾਈਨਲ ਤੱਕ ਜਾਂਦਿਆਂ ਜਿਹੜੀਆਂ ਜੀ ਵੱਡੀਆਂ ਟੀਮਾਂ ਨੇ ਉਹ ਇੱਦਾਂ ਦੇ ਖੜਕਵੀਆਂ ਜਿੱਤਾਂ ਜਿਹੜੀਆਂ ਉਹ ਦਰਜ ਕਰਨਗੀਆਂ, ਕਿਉਂਕਿ ਆਫਟਰ ਆਲ ਟਿਕਟਾਂ ਵੀ ਵੇਚਣੀਆਂ ਨੇ ਜੀ। ਅਤੇ ਅਖੀਰ ਵਿੱਚ ਅਜ਼ਨਾਮਾ, ਪਹਿਲਾਂ ਹਿੰਦ ਨੇ ਪਾਕ ਦੀ ਟੀਮ ਕੁੱਟੀ, ਸਾਰੇ ਦੇਸ਼ ਨੂੰ ਚੜ੍ਹ ਗਿਆ ਚਾਅ ਬੇਲੀ। ਪਹਿਲਾਂ ਹਿੰਦ ਨੇ ਪਾਕ ਦੀ ਟੀਮ ਕੁੱਟੀ, ਸਾਰੇ ਦੇਸ਼ ਨੂੰ ਚੜ੍ਹ ਗਿਆ ਚਾਅ ਬੇਲੀ। ਸਾਂਭੇ ਜਾਣ ਹਾਲਾਤ ਨਹੀਂ ਪਾਕ ਅੰਦਰ, ਬਣਿਆ ਖੂਬ ਸੀ ਉਧਰ ਖਿਚਾ ਬੇਲੀ। ਪਿਆ ਮੈਚ ਅਫਰੀਕਨਾਂ ਨਾਲ ਅਗਲਾ, ਉੱਥੇ ਫੇਰ ਹੈ ਲੱਗ ਗਿਆ ਦਾ ਬੇਲੀ। ਬੱਲੇ ਬੱਲੇ ਜਿਹੀ ਟੀਮ ਦੀ ਹੋਈ ਜਾਂਦੀ, ਚੜਿਆ ਐਡ ਦਾ ਸੁਣੀ ਦਾ ਭਾ ਬੇਲੀ। ਅਗਲੇ ਮੈਚਾਂ ਦਾ ਕੋਈ ਨਾ ਫਿਕਰ ਜਾਪੇ, ਆਖਣ ਕਿੱਲੇ ਸਭ ਲੈਣੇ ਪੁੱਟ ਬੇਲੀ। ਅਗਲੇ ਮੈਚਾਂ ਦਾ ਕੋਈ ਨਾ ਫਿਕਰ ਜਾਪੇ, ਆਖਣ ਕਿੱਲੇ ਸਭ ਲੈਣੀ ਪੁੱਟ ਬੇਲੀ। ਚਾਂਬੜ ਗਏ ਖਿਡਾਰੀ ਜਦ ਹਿੰਦ ਦੇ, ਤਾਂ ਮਾੜੀ ਟੀਮ ਵੀ ਜਾਊ ਕੋਈ ਕੁੱਟ ਬੇਲੀ। ਧੰਨਵਾਦ ਜੀ, ਥੈਂਕ ਯੂ ਜੀ। ਵਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਹੋਏ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ ਤੇ ਖਬਰਾਂ ਦੇ ਪਿੱਛੇ ਕੀ ਹੁੰਦਾ ਹੈ ਉਹਨਾਂ ਨੇ ਦੱਸਿਆ। ਤੇ ਧੰਨਵਾਦ ਕਰਦੇ ਚਾਹੁੰਦੇ ਹਾਂ ਜੀ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਪਿਰਦੀ, ਗੁਰਜੀਤ ਸਿੰਘ ਚਾਂਪੁਰ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ ਜੀ। ਹੁਣ ਮੈਨੂੰ ਵੀ ਦਿਓ ਇਜਾਜ਼ਤ, ਅਗਲੇ ਬੁਲਟਨ ਤੱਕ। ਬਲਵਿੰਦਰ ਕੌਰ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।